अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो SMS पंजाबी जब तक तुसीं इस चैनल सब्सक्राइब नहीं किया तो ज़रूर करो। लो जी वो निकलिया खंजीर दोबारा एक बारी फिर वो दगड़ दल्ला वो बड़ा बड़ा बेगैरत बेशरम लानती करदार वो मरवत वो बाबा जी दे बकोल हराम दा जड़ा मरवत वो निकलिया जनाब बाहर फिर ਤੇ ਉਹਨੇ ਜਾ ਕੇ ਪਾਈ ਹੈ ਜਨਾਬ ਪਟੀਸ਼ਨ। ਹਾਂਜੀ ਆਇਨੀ ਅਦਾਲਤ ਦੇ ਵਿੱਚ ਜਾ ਕੇ ਉਹਨੇ ਕਿਹਾ ਕਿ ਜੀ ਆ ਜਿਹੜਾ ਵਜ਼ੀਰ ਆਲਾ ਸੀ ਅਲੀ ਅਮੀਨ ਗੰਡਾਪੁਰ ਆ ਜਿਹਨੂੰ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਫਾਰਗ ਕਰ ਦਿੱਤਾ ਸੀ, ਉਹ ਕਹਿੰਦਾ ਜੀ ਕਿ ਆ ਬੜਾ ਗੈਰ ਕਾਨੂੰਨੀ ਔਰ ਗੈਰ ਆਇਨੀ ਕੰਮ ਹੋਇਆ ਕਿਉਂਕਿ ਅਲੀ ਅਮੀਨ ਗੰਡਾਪੁਰ ਨੂੰ ਹਟਾਇਆ ਹੈ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਤੇ ਇਮਰਾਨ ਖਾਨ ਇੱਕ ਸਜ਼ਾ ਯਾਫਤਾ ਔਰ ਜੇਲ੍ਹ 'ਚ ਜਿਹੜਾ ਕਿ ਉਹਨੂੰ ਇਸ ਤਰ੍ਹਾਂ ਅੱਲਾ ਮਾਫ ਕਰੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਮਰਾਨ ਖਾਨ ਬੇਗੁਨਾਹ ਆ ਜਾਲੀ ਝੂਠੇ ਮੁਕੱਦਮੇ ਉਹਦੇ 'ਤੇ ਠੋਕੇ ਹੋਇਆ ਆ ਜਾਲੀ ਕਿਸਮ ਦੇ ਜੱਜ ਬਿਠਾ ਕੇ ਆਪਣੇ ਟੱਟੂ ਆ 26ਵੀਂ 27ਵੀਂ ਆਇਨੀ ਤਰਮੀਮ ਕਰਕੇ ਕਿਹਨੂੰ ਨਹੀਂ ਪਤਾ ਸਾਰੀ ਦੁਨੀਆ ਨੂੰ ਪਤਾ ਲੇਕਿਨ ਇਹ ਬੇਗੈਰਤ ਬੇਸ਼ਰਮ ਔਰ ਲਾਨਤੀ ਕਿਰਦਾਰ ਜਿਹੜਾ ਨਾ ऐसे गंदे अल्फाज यूज़ कर रहा इमरान खान दे मामले दे विच। हालांकि इमरान खान ਲਈ यानी कि तुसीं ਇਹ ਕਹੋ कि यार अगर कोई नून लीगी कोई पीपल पार्टी ਆ कोई दूसरा कोई ਆ ਜਰਨੈਲਾਂ ਦਾ ਟਾਊਟ ਜਿਹੜੇ ਆ ਉਹ ਇੱਦਾਂ ਦੀ ਕੋਈ ਗੱਲ ਕਰਨ ਤੇ ਸਮਝ ਆਉਂਦੀ ਹੈ ਯਾਰ ਕਿ ਉਹਨਾਂ ਨੂੰ ਤਾਂ ਪਿੱਛੋਂ ਇਸ਼ਾਰਾ ਹੈ ਪਿੱਛੋਂ ਡੰਡਾ ਕਿ ਆ ਗੱਲ ਕਰੋ। ਲੇਕਿਨ ਆ ਸ਼ੇਰ ਅਫਜ਼ਲ ਮਰਵਤ ਬਾਬਾ ਜੀ ਕਹਿੰਦੇ ਆ ਇਹ ਉਹੀ ਸ਼ੇਰ ਅਫਜ਼ਲ ਮਰਵਤ ਆ ਜਿਹਨੂੰ ਖਾਨ ਨੇ ਲੱਤ ਮਾਰ ਕੇ ਬਾਹਰ ਕੱਢਿਆ ਸੀ ਪਾਰਟੀ 'ਚੋਂ ਕਿਉਂਕਿ ਖਾਨ ਨੂੰ ਪਤਾ ਲੱਗ ਗਿਆ ਸੀਗਾ ਕਿ ਸਭ ਤੋਂ ਵੱਡਾ ਹਰਾਮਜ਼ਾਦਾ ਖੰਜ਼ੀਰ ਹੈ ਇਹ ਕੰਪਨੀ ਦਾ ਖੰਜ਼ੀਰ ਹੈ ਆਪਣਾ ਪਾਲਿਆ ਹੋਇਆ ਜਿਹਨੂੰ ਕਿ ਇੰਸਟਾਲ ਕੀਤਾ ਗਿਆ ਸੀ PTI ਦੇ ਵਿੱਚ ਤੇ ਖਾਨ ਨੇ ਚੁੱਕ ਕੇ ਬਾਹਰ ਮਾਰਿਆ ਸੂਰ ਨੂੰ ਇਸ ਖੰਜ਼ੀਰ ਨੂੰ। ਤੇ ਆ ਬੇਗੈਰਤ ਬੇਸ਼ਰਮ ਇਹਨੂੰ ਹੁਣ ਤੁਸੀਂ ਆ ਨੂਨ ਲੀਗੀ ਜਾਂ ਜਰਨੈਲਾਂ ਦਾ ਟਾਊਟ ਔਰ ਕੰਪਨੀ ਦਾ ਬੰਦਾ ਹੀ ਸਮਝੋ ਉਹ ਭੁੱਲ ਜਾਓ ਉਹ ਜਿਹੜਾ ਪਹਿਲੇ ਆ ਤਹਿਰੀਕ ਇਨਸਾਫ ਦੇ ਵਿੱਚ ਸੀ ਉਹਨੇ ਹੀ ਉਹ ਖਾਨ ਨੇ ਕੱਢ ਦਿੱਤਾ ਹੋਇਆ ਇਹਨੇ ਵੀ ਬੇਗੈਰਤ ਬੇਸ਼ਰਮ ਨੂੰ ਬਿਲਕੁਲ ਉੱਦਾਂ ਹੀ ਜਿੱਦਾਂ ਅਲੀ ਅਮੀਨ ਗੰਡਾਪੁਰ ਨੂੰ ਚੁੱਕ ਕੇ ਸਾਈਡ 'ਤੇ ਕੀਤਾ ਫਾਰਗ ਕੀਤਾ। ਹੁਣ ਇਹ ਕਹਿੰਦਾ ਜੀ ਇੱਦਾਂ ਬੇਗੈਰਤ ਔਰ ਗੰਦੇ ਅਲਫਾਜ਼ ਜਿਹੜੇ ਨਾ ਇਸਤੇਮਾਲ ਕਰਕੇ ਇਮਰਾਨ ਖਾਨ ਲਈ ਕਹਿ ਰਿਹਾ ਕਿ ਜੀ ਇਹਨੂੰ ਗੈਰ ਕਾਨੂੰਨੀ ਜਿਹੜਾ ਨਾ ਉਹ ਕਰਾਰ ਦਿਓ ਆ ਜਿਹੜਾ ਹੁਣ ਵਜ਼ੀਰ ਆਲਾ ਲੱਗਾ ਉੱਥੇ ਤਾਂ ਅਲੀ ਅਮੀਨ ਗੰਡਾਪੁਰ ਨੂੰ ਬਹਾਲ ਕਰੋ। ਆ ਖਵਾਹਿਸ਼ ਜਿਹੜੀ ਆ ਕੰਪਨੀ ਸਰਕਾਰ ਦੀ ਉਹ ਲੈ ਕੇ ਉਹਨਾਂ ਦੀ ਅਦਾਲਤ ਉਹ ਜਿਹੜਾ ਆਇਨੀ ਬੈਂਚ ਆ ਆਇਨੀ ਅਦਾਲਤ ਆ ਕਾਹਦੀ ਆਇਨੀ ਵੈਸੇ ਗੈਰ ਆਇਨੀ ਕਹਿਣਾ ਚਾਹੀਦਾ ਉਹਨੂੰ ਗੈਰ ਆਇਨੀ ਅਦਾਲਤ ਦੇ ਸਾਹਮਣੇ ਜਾ ਕੇ ਜਨਾਬ ਪੇਸ਼ ਹੋ ਕੇ ਉਹਨੇ ਆ ਦਰਖਾਸਤ ਉਹਦੇ 'ਚ ਪਾਈ ਆ ਕਿ ਜੀ ਆ ਹਿਸਾਬ ਕਿਤਾਬ ਲਓ। ਹੁਣ ਜਨਾਬ ਲੋਕੀ ਜਿਹੜੇ ਆ ਨਾ ਇੱਕ ਤਾਂ ਉਹ ਥੂ ਕਰ ਰਹੇ ਨੇ ਲਾਨਤ ਭੇਜ ਰਹੇ ਇਸ ਬਗੈਰਤ ਬੇਸ਼ਰਮ ਆਦਮੀ 'ਤੇ ਕਿ ਆ ਖੰਜ਼ੀਰਾਂ ਦਾ ਖੰਜ਼ੀਰ ਜਿਹੜਾ ਉਹ ਉੱਠ ਕੇ ਆ ਕੇ ਇਮਰਾਨ ਖਾਨ ਦਾ ਗੱਦਾਰ ਜਿਹੜਾ ਗੱਦਾਰੀ ਕਰ ਗਿਆ ਪਹਿਲੇ ਹੁਣ ਫਿਰ ਇੱਕ ਹੋਰ ਗੱਦਾਰੀ ਜਿਹੜੀ ਹੈ ਨਾ ਉਹ ਸਾਹਮਣੇ ਲੈ ਕੇ ਆਇਆ ਔਰ ਉਹਦੇ ਬਾਅਦ ਅਲੀ ਅਮੀਨ ਗੰਡਾਪੁਰ ਨੂੰ ਸਾਰੇ ਕਹਿ ਰਹੇ ਕਿ ਬਈ ਅਲੀ ਅਮੀਨ ਗੰਡਾਪੁਰ ਕੋਈ ਆ ਕੇ ਬਕਵਾਸ ਕਰ ਦੇਖੋ ਕਿੰਨੀ ਗਲੀਜ਼ ਔਰ ਗਲਤ ਇਸਤੇਮਾਲ ਕਰ ਰਿਹਾ ਜ਼ਬਾਨ ਤੇਰੇ ਲਈ। ਹੁਣ ਅਲੀ ਅਮੀਨ ਗੰਡਾਪੁਰ ਜਨਾਬ ਆਇਆ ਉਹਦਾ ਪੈਗਾਮ ਇੱਕ ਜਾਰੀ ਹੋਇਆ ਔਰ ਉਹਨੇ ਕਿਹਾ ਜਨਾਬ ਕਿ ਅਦਾਲਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਇਹ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਨਾ ਹੀ ਮੇਰੀ ਇਜਾਜ਼ਤ ਦੇ ਨਾਲ ਇਹ ਕੁਛ ਹੋ ਰਿਹਾ ਤੇ ਮੈਂ ਆਪਣੇ ਲੀਡਰ ਦੇ ਕਹਿਣ ਨਾਲ ਬਰ ਵਕਤ ਟਾਈਮ 'ਤੇ ਉਹਦੇ ਹੁਕਮ ਨਾਲ ਮੈਂ ਅਸਤੀਫਾ ਦਿੱਤਾ ਸੀ। ਹੁਣ ਲੋਕੀ ਕੁਛ ਤੇ ਖੁਸ਼ ਹੋਈ ਜਾ ਰਹੇ ਨੇ ਕਿ ਵੀ ਚਲੋ ਜੀ ਆ ਅਲੀ ਅਮੀਨ ਗੰਡਾਪੁਰ ਨੇ ਜਿਹੜੇ ਨਾ ਚੰਡ ਮਾਰੀ ਰੱਖ ਕੇ ਮਤਲਬ ਗਲੀ ਬਾਤੀ ਆ ਸ਼ੇਰ ਅਫਜ਼ਲ ਮਰਵਤ ਦੇ ਮੂੰਹ 'ਤੇ ਕਿਆ ਫਾੜ ਤੇਰਾ ਗੰਦ ਮੈਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਲੇਕਿਨ ਇੰਨੀ ਖੁਸ਼ੀ ਦੀ ਗੱਲ ਨਹੀਂ ਹੈ। ਦੇਖੋ ਅਲੀ ਅਮੀਨ ਗੰਡਾਪੁਰ ਵੀ ਉਹੀ ਆ ਜੋ ਸ਼ੇਰ ਅਫਜ਼ਲ ਮਰਵਤ ਆ ਇਹ ਦੋਵੇਂ ਭਰਾ ਨੇ ਸਿਤਾਰਾ ਔਰ ਸਿਤਾਰਾ ਤੇ ਦੂਜਾ ਕਿਹੜਾ ਸੀ ਤਾਰਾ ਸਿਤਾਰਾ ਔਰ ਤਾਰਾ ਆ ਦੋਨੋਂ ਜਣੇ ਨਾ ਦੋਵੇਂ ਭਰਾ ਬਗੈਰਤ ਬੇਸ਼ਰਮ ਦੋਨਾਂ ਨੂੰ ਕੱਢਿਆ ਇੱਕ ਨੂੰ ਵਜ਼ਾਰਤ ਆਲਾ ਤੋਂ ਕੱਢਿਆ ਦੂਜੇ ਨੂੰ ਇਹਦੇ ਤੋਂ ਕੱਢਿਆ ਤਾਰਾ ਔਰ ਸਿਤਾਰਾ। ਹੁਣ ਤਾਰਾ ਔਰ ਸਿਤਾਰਾ ਜਿਹੜੇ ਆ ਉਹ ਇੱਕ ਦੂਸਰੇ ਨੂੰ ਬੈਕ ਕਰ ਰਿਹਾ। ਤੁਸੀਂ ਦੇਖੋ ਅਲੀ ਅਮੀਨ ਗੰਡਾਪੁਰ ਨੇ ਉਹਦੇ ਜੋ ਕੁਛ ਕਿਹਾ ਉਹਨੇ ਬਿਲਕੁਲ ਸਪੋਰਟ ਕੀਤਾ ਸ਼ੇਰ ਅਫਜ਼ਲ ਮਰਵਤ ਨੂੰ। ਉਹਨੇ ਇਹਦੇ 'ਚ ਇਹ ਨਹੀਂ ਲਿਖਿਆ ਆਪਣੀ ਟਵੀਟ 'ਚ ਨਾ ਹੀ ਉਹ ਕਿਸੇ ਜਗ੍ਹਾ ਇਹ ਕਹਿੰਦਾ
ਕਿ ਜੀ ਆਪਣੇ ਠੀਕ ਹੈ, ਆਪਣੇ ਮੇਰਾ ਲੀਡਰ ਦਾ ਹੁਕਮ ਸੀ, ਉਹਦੇ ਬਾਅਦ ਮੈਂ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਦਿੱਤਾ। ਇਹ ਨਹੀਂ ਉਹ ਕਹਿ ਰਿਹਾ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਉਹ ਬੈਕ ਕਰ ਰਿਹਾ ਉਸ ਬਗੈਰਤ, ਉਸ ਕੰਜਰ ਨੂੰ, ਉਸ ਬੇਸ਼ਰਮ ਨੂੰ, ਉਹ ਕੰਪਨੀ ਦੇ ਖੰਜ਼ੀਰ ਨੂੰ, ਉਹ ਸ਼ੇਰ ਅਫਜ਼ਲ ਮਰਵਤ ਨੂੰ, ਉਹਨੂੰ ਬੈਕ ਕਰ ਰਿਹਾ ਕਿ ਉਹ ਜੋ ਕਹਿ ਰਿਹਾ ਉਹ ਠੀਕ ਕਹਿ ਰਿਹਾ। ਨਾਲੇ ਕਹਤੇ ਜੀ ਮੈਨੂੰ ਨਹੀਂ ਪਤਾ ਅਦਾਲਤ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੈ। ਉਹ ਸਾਰਿਆਂ ਨੂੰ ਪਤਾ ਹੈ ਕਿ ਸ਼ੇਰ ਅਫਜ਼ਲ ਮਰਵਤ ਨੇ ਆ ਕਾਗਜ਼ ਸਾਰੇ ਸੋਸ਼ਲ ਮੀਡੀਆ 'ਤੇ ਲਗਾ ਫਿਰ ਰਿਹਾ, ਠੀਕ ਹੈ। ਜਿਹੜੇ ਪਟੀਸ਼ਨ ਉਹਨੇ ਕੀਤੇ ਉਹਦੇ ਥੱਲੇ ਸਾਈਨ ਵੀ ਹੋਏ, ਉਹਦਾ ਨਾਮ ਵੀ ਲਿਖਿਆ ਹੋਇਆ ਉਹਦਾ, ਅਤੇ ਨਾਮ ਨਹੀਂ ਲਿਆ ਉਹਦਾ। ਹਾਂ, ਹਾਲਾਂਕਿ ਨਾਮ ਲੈ ਕੇ ਕਹਿੰਦਾ ਕਿ ਭਈ ਆ ਸ਼ੇਰ ਅਫਜ਼ਲ ਮਰਵਤ ਜੋ ਕਰ ਰਿਹਾ ਇੱਕ ਤਾਂ ਗਲਤ ਆ, ਦੂਸਰੀ ਇਹਨੇ ਜਿਹੜੀ ਜ਼ਬਾਨ ਇਸਤੇਮਾਲ ਕੀਤੀ ਇਮਰਾਨ ਖਾਨ ਦੇ ਖਿਲਾਫ, ਆ ਬੇਗੈਰਤੀ ਔਰ ਬੇਸ਼ਰਮੀ ਆ, ਮੈਂ ਇਹਦੇ ਨਾਲ ਨਹੀਂ ਖੜਾ। ਲੇਕਿਨ ਉਹ ਨਹੀਂ ਕਿਹਾ ਉਹਨੇ, ਬਿਲਕੁਲ ਗੋਲ ਕਰਕੇ। ਇਹਦਾ ਕੀ ਮਤਲਬ ਆ ਕਿ ਤਾਰਾ ਸਿਤਾਰਾ ਦੋਵੇਂ ਰਲੇ ਨੇ, ਹਾਂਜੀ, ਇਹ ਮਿਲ ਕੇ ਗੇਮ ਕਰ ਰਹੇ ਨੇ ਬੇਗੈਰਤ ਬੇਸ਼ਰਮ ਲੋਕ। ਔਰ ਜਾ ਕੇ ਆਇਨੀ ਅਦਾਲਤ ਦੇ ਵਿੱਚ ਆ ਦਰਖਾਸਤ ਦੇਣ ਦੇ ਕੀ ਮੇਰਾ ਮਤਲਬ ਇਹਦਾ ਤੁਸੀਂ ਸਮਝੋ ਇਹਨੂੰ ਕਿ ਭਈ ਆ ਕਾਹਦੇ ਵਾਸਤੇ ਦਿੱਤੀ ਜਾ ਰਹੀ ਹੈ, ਆ ਕਿਉਂ ਦਿੱਤੀ ਜਾ ਰਹੀ ਹੈ। ਆ ਇਸ ਕਰਕੇ ਕਿ ਸੁਹੇਲ ਅਫਰੀਦੀ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਛਾ ਬੱਚਾ ਬਣਿਆ ਹੋਇਆ ਸੀਗਾ ਬੜੀ ਦੇਰ ਦਾ, ਜਿਹੜਾ ਖਿਦਮਤ ਕਰ ਰਿਹਾ ਸੀ ਕੰਪਨੀ ਦੀ, ਉਹ ਵੀ ਖਾਮੋਸ਼ ਰਹਿ ਕੇ ਔਰ ਇhtਜਾਜ ਨਾ ਕਰਕੇ ਔਰ ਬਿਲਕੁਲ ਸਾਈਡ ਲਾਈਨ ਹੋ ਕੇ ਠੰਡਾ ਕਰਕੇ, ਬਲਕਿ ਇhtਜਾਜ ਹੁੰਦੇ ਖਤਮ ਕਰਵਾ ਕੇ ਗੁੱਡ ਬੁੱਕਸ ਦੇ ਵਿੱਚ ਆ ਗਿਆ ਸੀਗਾ। ਉਹ ਹੁਣ ਜਿਹੜਾ ਅਡਿਆਲਾ ਪਹੁੰਚਿਆ, ਅਡਿਆਲਾ ਪਹੁੰਚ ਕੇ ਉਹਨੂੰ ਸਮਝ ਆ ਗਈ ਕਿ ਭਈ ਆ ਸਾਰੀ ਟਰੱਕ ਦੀਆਂ ਬੱਤੀਆਂ, ਪਹਿਲੇ ਬੱਤੀਆਂ ਦਿਖਾਈਆਂ ਹੋਣੀਆਂ ਨਾ ਉਹਨੂੰ ਕਿ ਵੀ ਅਸੀਂ ਇਮਰਾਨ ਖਾਨ ਨੂੰ ਰਿਹਾ ਕਰਨ ਲੱਗੇ ਹਾਂ, ਆ ਹੁਣ ਮੁਲਾਕਾਤਾਂ ਵੀ ਹੋ ਜਾਣੀਆਂ, ਇਹ ਵੀ ਹੋ ਜਾਣਾ, ਉਹ ਵੀ ਹੋ ਜਾਣਾ, ਬਸ ਸਾਡੀ ਗੱਲ ਉਹ ਗੱਲ ਮੰਨ ਕੇ ਆਪ ਉਹ ਗੈਰ ਮਕਬੂਲ ਹੋ ਗਿਆ, ਉਹਦੇ 'ਤੇ ਤਨਕੀਦ ਸ਼ੁਰੂ ਹੋ ਗਈ। ਉਹਨਾਂ ਨੂੰ ਸਮਝ ਆ ਗਈ ਮੇਰਾ ਹਾਲ ਕਿ ਯਾਰ ਆ ਪਤਾ ਨਹੀਂ ਆਈ ਹੈ ਕਿ ਨਹੀਂ ਆਈ, ਜਾਂ ਉਹ ਹਜੇ ਵੀ ਦਿਖਾਵਾ ਹੀ ਕਰ ਰਿਹਾ, ਇਹ ਨਹੀਂ ਪਤਾ, ਦਿਲਾਂ ਦੇ ਹਾਲ ਤਾਂ ਕੋਈ ਨਹੀਂ ਜਾਣਦਾ। ਹੁਣ ਜਿਹੜਾ ਨਾ ਉਹ ਗਿਆ ਜਨਾਬ ਅਡਿਆਲਾ, ਉਹ ਕਹਿੰਦੇ ਜੀ ਅਗਲੇ ਮੰਗਲ ਮੈਂ ਫਿਰ ਆਇਆ ਪਿਆ ਇੱਥੇ, ਹੁਣ ਅਸੀਂ ਇੱਥੇ ਜਿਹੜਾ ਨਾ ਉਹ ਕਰਾਂਗੇ ਹਿਸਾਬ ਕਿਤਾਬ, ਲਾਵਾਂਗੇ ਤੁਹਾਡਾ ਇhtਜਾਜ ਔਰ ਮੁਜ਼ਾਹਮਤ ਜਿਹੜੀ ਨਾ ਉਹੀ ਜ਼ਿੰਦਾਬਾਦ ਹੋਏਗੀ। ਹੁਣ ਜਿਹੜਾ ਨਾ ਉਹਨੂੰ ਦਿਖਾਇਆ ਜਾ ਰਿਹਾ ਕਿ ਆ ਦੇਖ, ਅਗਰ ਤੂੰ ਅੱਛਾ ਬੱਚਾ ਨਹੀਂ ਬਣਦਾ ਸਾਡਾ, ਤੇ ਅਲੀ ਅਮੀਨ ਗੰਡਾਪੁਰ ਤਿਆਰ ਬੈਠਾ, ਸ਼ੇਰ ਅਫਜ਼ਲ ਮਰਵਤ ਨੇ ਸਾਡੀ ਅਦਾਲਤ 'ਚ ਪਟੀਸ਼ਨ ਕੀਤੀ ਆ, ਅਤੇ ਹੁਣ ਬਸ ਚੰਦ ਦਿਨਾਂ ਦੀ ਗੇਮ ਆ, ਉੱਥੋਂ ਜਦੋਂ ਚਾਹੀਏ ਅਸੀਂ ਫੈਸਲਾ ਲੈ ਲਈਏ ਅਤੇ ਉਹਨੂੰ ਬਹਾਲ ਕਰਵਾ ਦੀ, ਉਹ ਵਜ਼ੀਰ ਆਲਾ ਬਹਾਲ ਅਤੇ ਤੂੰ ਫੜ। ਇਹ ਹੁਣ ਦੱਸਿਆ ਜਾ ਰਿਹਾ ਸੁਹੇਲ ਅਫਰੀਦੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਲੇਕਿਨ ਇੱਥੇ ਡਰਨਾ ਬਣਦਾ ਨਹੀਂ। ਹਾਂ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਲੈਣਗੇ ਯਾਰ, ਜ਼ਿਆਦਾ ਇਹੀ ਕਰ ਲੈਣਗੇ ਕਿ ਭਈ ਆ ਫਿਰ ਸ਼ਬ ਖੂਨ ਮਾਰਨਗੇ ਮੈਂਡੇਟ 'ਤੇ। ਬਾਕੀ ਸੂਬਿਆਂ ਦੇ ਵਿੱਚ ਇਹਨਾਂ ਨੇ ਫਾਰਮ 47 ਹਕੂਮਤ ਲਾ ਕੇ ਸ਼ਬ ਖੂਨ ਮਾਰਿਆ ਹੀ ਆ, ਚੋਰੀ ਕੀਤੀ ਆ। KPK 'ਚ ਵੀ ਚੋਰੀ ਕਰ ਲੈਣਗੇ, ਕਰਨ ਦਿਓ, ਲੋਕ ਦੇਖ ਰਹੇ, ਆਵਾਮ ਦੇਖ ਰਹੀ ਹੈ ਕੀ ਹੋ ਰਿਹਾ। ਲੇਕਿਨ ਮੁਜ਼ਾਹਮਤ ਨਹੀਂ ਛੱਡਣੀ, ਕਿਉਂਕਿ ਇਮਰਾਨ ਖਾਨ ਦੀ ਰਿਹਾਈ ਸਿਰਫ ਔਰ ਸਿਰਫ ਮੁਜ਼ਾਹਮਤ ਤੋਂ ਹੋਣੀ ਹੈ, ਇhtਜਾਜ ਨਾ ਹੋਣੀ ਹੈ, ਪੁਰਅਮਨ ਇhtਜਾਜ ਨਾਲ ਹਰ ਪਾਸੇ। ਲੇਕਿਨ ਆ ਜਿਹੜੀ ਬਗੈਰਤੀ ਬੇਸ਼ਰਮੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਝਾਂਸੇ ਦੇ ਵਿੱਚ ਨਹੀਂ ਆਉਣਾ ਕਿ ਬਈ ਮੈਂ ਕਿਸੇ ਤਰ੍ਹਾਂ ਫਿਰ ਅੱਛਾ ਬੱਚਾ ਬਣ ਜਾਵਾਂ, ਅਤੇ ਫਿਰ ਜਿਹੜਾ ਨਾ ਉਹ ਭਾਈ ਹੁਣ ਚਾਹੇ ਅੱਛਾ ਬਣ ਜਾਣ ਨਾ, ਜੋ ਉਹਨਾਂ ਨੇ ਕਰਨਾ ਠੀਕ ਆ। ਆ ਸ਼ੇਰ ਅਫਜ਼ਲ ਮਰਵਤ ਹੁਣ ਆ ਪਹਿਲੇ ਐਕਸਪੋਜ਼ ਹੋਇਆ ਆ ਬਗੈਰਤ। ਜਿਹੜੇ ਇਹਨੂੰ ਸਪੋਰਟ ਕਰਦੇ ਆ ਉਹ ਵੀ ਹੈਰਾਨਗੀ ਆਉਂਦੀ ਕਿ ਯਾਰ ਜਿਹੜੇ ਹਜੇ ਤੱਕ ਕੋਈ PTI ਵਾਲੇ ਇਹਨੂੰ ਸਪੋਰਟ ਕਰਦੇ ਕਿ ਬਈ ਸ਼ੇਰ ਅਫਜ਼ਲ ਮਰਵਤ ਬੜਾ ਖਾਨ ਦਾ ਸ਼ੇਰ, ਖਾਨ ਦਾ ਸ਼ੇਰ, ਖਾਨ ਦੇ ਖਿਲਾਫ ਇਹੋ ਜਿਹੀਆਂ ਬਕਵਾਸ ਔਰ ਮੁਗਲਜ਼ਾਤ ਗੰਦ ਬਕ ਰਿਹਾ ਬੈਠਾ, ਔਰ ਜਾ ਕੇ ਉਹਦੀ ਹਕੂਮਤ ਦੇ ਖਿਲਾਫ ਜਿਹੜੀ ਉਹਨੇ ਵਜ਼ੀਰ ਆਲਾ ਲਾਇਆ ਜਿਹਨੂੰ, ਉਹਦੇ ਖਿਲਾਫ ਜਾ ਕੇ ਆ ਕਰ ਰਿਹਾ ਸਾਰਾ ਕੁਝ। ਕੰਪਨੀ ਦਾ ਕੰਜਰ ਆ ਬਹੁਤ ਵੱਡਾ, ਦਗੜ ਦੱਲਾ 2 ਨੰਬਰ ਹਰਾਮਜ਼ਾਦਾ। ਹਾਂ, ਇਹਦੇ ਝਾਂਸੇ 'ਚ ਨਹੀਂ ਆਉਣਾ, ਨਾ ਕੰਪਨੀ ਦੇ ਝਾਂਸੇ 'ਚ ਆਉਣਾ। ਆ ਬਗੈਰਤੀ ਬੇਸ਼ਰਮੀ ਆ। ਔਰ ਵੈਸੇ ਵੀ ਕੰਪਨੀ ਨੂੰ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ ਇੱਦਾਂ ਦੀਆਂ ਚੀਜ਼ਾਂ ਦੀ ਕਿ ਉਹ ਹਰ ਜਗ੍ਹਾ 'ਤੇ ਡਿਸਕਸ ਹੋਣ। ਕਿਉਂਕਿ ਸਾਈਫਰ ਨੇ ਜਿਹਨਾਂ ਦੀ ਢੋਲਕੀ ਵਜਾਈ ਪਈ ਆ, ਉਹ ਹੋਰ ਬਾਬਾ ਜੀ ਕਹਿੰਦੇ ਕਿ ਵਜਾਈ ਨਹੀਂ ਪਈ ਪੁੱਤਰ, ਢੋਲਕੀ ਫੜੀ ਪਈ ਆ ਨਾ। ਹੁਣ ਸਾਬਤ ਹੋ ਗਿਆ, ਪੂਰੀ ਦੁਨੀਆ ਤੋਂ ਆਵਾਜ਼ਾਂ ਉੱਠ ਰਹੀਆਂ ਕਿ ਦੇਖੋ ਅਮਰੀਕਾ ਦੇ ਕਹਿਣ 'ਤੇ ਪਾਕਿਸਤਾਨ ਦੇ ਜਰਨੈਲਾਂ ਨੇ ਸ਼ਬ ਖੂਨ ਮਾਰਿਆ ਜਮਹੂਰੀਅਤ 'ਤੇ, ਇਮਰਾਨ ਖਾਨ ਦੀ ਹਕੂਮਤ ਨੂੰ ਸਾਈਡ ਲਾਈਨ ਕੀਤਾ। ਆਹ ਬੇਗੈਰਤੀ ਬੇਸ਼ਰਮੀ ਜਿਹੜੀ ਆ ਇਹਨਾਂ ਨੇ ਕੀਤੀ, ਉਹ ਥੂ ਹੋ ਰਹੀ ਆ। ਹੁਣ ਕਹਿੰਦੇ ਕਿ ਧਿਆਨ ਹਟਾਇਆ ਜਾਏ, ਕਦੀ ਕੋਈ ਸ਼ੁਭਦਾਬਾਜ਼ੀ ਹੁੰਦੀ, ਕਦੀ ਕੋਈ ਹੁੰਦੀ ਆ, ਲੇਕਿਨ ਜਿਹੜਾ ਸਾਈਫਰ ਉਹ ਚਮਕ ਰਿਹਾ, ਦਮਕ ਰਿਹਾ, ਔਰ ਖਾਨ ਦੀ, ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਸੱਚਾਈ ਦੀ ਗਵਾਹੀ ਦੇ ਰਿਹਾ, ਔਰ ਇਹ ਦੱਸ ਰਿਹਾ ਕਿ ਬਈ ਆਹ ਕੌਮ ਵਾਸਤੇ ਜਿਹੜਾ ਡਟ ਗਿਆ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਇਹਨਾਂ ਨੇ, ਅਤੇ ਪੂਰੇ ਨਿਜ਼ਾਮ 'ਤੇ ਸ਼ਬ ਖੂਨ ਮਾਰਿਆ ਹੋਇਆ, ਬਗੈਰਤੀ ਬੇਸ਼ਰਮੀ ਕੀਤੀ ਹੋਈ ਆ। ਲੇਕਿਨ ਖੈਰ ਆਹ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਪਬਲਿਕ ਹੁਣ ਜਿਹੜੀ ਨਾ ਹੁਣ ਚੂਚੀ ਕਾਕੀ ਨੇ ਪਬਲਿਕ ਨੂੰ ਸਾਰਾ ਪਤਾ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਇਹਨਾਂ ਦੀ ਹਰ ਜਿਹੜੀ ਉਹ ਸਾਜ਼ਿਸ਼ ਜਿਹੜੀ ਹੈ ਨਾ ਉਹ ਨਾਕਾਮ ਹੋਏਗੀ ਇਨਸ਼ਾਅੱਲਾ।
ਸਿਰਫ ਇੱਕ ਗੱਲ ਕਰਨੀ ਹੈ ਕਿ ਸੁਹੇਲ ਅਫਰੀਦੀ ਨੇ ਅਗਲੀਆਂ ਸਫਾਂ 'ਚ ਆ ਕੇ ਜਿਹੜਾ ਨਾ ਉਹ ਮੁਜ਼ਾਹਮਤ ਸ਼ੁਰੂ ਕਰ ਦੇਣੀ ਹੈ ਅਸਲੀ। ਜਿਹਦੇ ਮੁਜ਼ਾਹਮਤ ਅਸਲੀ ਸ਼ੁਰੂ ਹੋ ਗਈ, ਯਕੀਨ ਕਰੋ ਇਹਨਾਂ ਕੋ ਪਿੱਛੇ ਕੋ ਰਹਿ ਨਹੀਂ ਗਿਆ। ਟਰੰਪ ਆਪਣਾ ਫਸਿਆ, ਕਿੰਨੀ ਕੁ ਦੇਰ ਉਹਨਾਂ ਦੀ ਸਪੋਰਟ ਕਰੇਗਾ? ਉਹਦੀਆਂ ਆਪਣੀਆਂ ਲੱਤਾਂ ਹਵਾ 'ਚ ਨੇ। ਬਾਬਾ ਜੀ ਕਹਿੰਦੇ ਲੱਤਾਂ ਹਵਾ 'ਚ ਦਨ ਦਨ ਆ ਗਈਆਂ। ਮੈਂ ਕਿਹਾ ਟਰੰਪ ਦਾ ਤਕਰੀਬਨ ਕਹਾਣੀ ਪਈ ਹੋਈ ਉਹਦੀ ਜਿਹੜਾ ਸਾਬਕਾ ਹੋਇਆ ਅਤੇ ਉਹ ਗਿਆ ਅਤੇ ਪਿੱਛੇ ਇਹਨਾਂ ਨੂੰ ਲਾਲੇ ਪਏ ਨੇ, ਕਿਉਂਕਿ ਆਹ ਸਿਰਫ ਅਮਰੀਕਾ ਦੇ ਸਿਰ 'ਤੇ ਖੜੀ ਹੈ ਸਾਰੀ ਰਜੀਮ, ਪੱਲੇ ਇਹਨਾਂ ਦੇ ਕੱਖ ਨਹੀਂ। ਅਤੇ ਉਹਦੇ ਬਾਅਦ ਜਨਾਬ ਆਹ ਜਿਹੜਾ ਮਾਮਲਾ ਇਹ ਆਪਣਾ ਜਿਹੜੀ ਆ ਮੋਮਨਾ ਇਕਬਾਲ ਦਾ ਜਿਹੜਾ ਉਹਨੇ ਕੇਸ ਕੀਤਾ ਹਰਾਸਮੈਂਟ ਦਾ, ਉਹਦੇ 'ਤੇ ਕੀ ਨਾਮ ਉਹਦਾ ਯਾਰ ਆਪਣਾ MP ਜਿਹੜਾ ਵਾ, ਉਹ ਮੈਂ ਉਰਦੂ ਵੀਲੋਗ ਦੇ ਵਿੱਚ ਉਹਦੀ ਜ਼ਰਾ ਜਈ ਤਈ ਕੀਤੀ ਵੀ ਹੈ। ਹਾਂਜੀ ਕਿ ਵੀ ਆਹ ਕੀ ਬਗੈਰਤੀ ਬੇਸ਼ਰਮੀ ਆ ਤਨਜ਼ੀਮ ਸਾਜ਼ੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਦਲਾਲ ਚੌਧਰੀ ਦੇ ਨਕਸ਼ੇ ਕਦਮ 'ਤੇ ਚੱਲ ਰਿਹਾ। ਆਹ ਸਾਕਬ ਚੁੱਤੜ ਜਿਹੜਾ ਸਾਕਬ ਚੁੱਤੜ ਜਿਹੜਾ ਪਤਾ ਨਹੀਂ ਚੁੱਤੜ ਹੀ ਕਹਿ ਲਓ ਈਜ਼ੀ ਜਿਹਾ, ਸਾਕਬ ਚੁੱਤੜ ਜਿਹੜਾ ਉਹ ਜਨਾਬ ਅੱਜ ਪੇਸ਼ ਹੋਇਆ। ਅਤੇ ਹੁਣ ਜਿਹੜੀ ਨਾ ਕਹਾਣੀ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਆ ਕਿ ਬਈ ਉਹ ਆਪਣਾ ਮੋਮਨਾ ਬਸ ਜਿਹੜੀ ਆ ਬਾਬਾ ਬਸ ਨਹੀਂ ਮੋਮਨਾ ਇਕਬਾਲ ਜਿਹੜੀ ਆ ਉਹਨੂੰ ਜਨਾਬ ਕੋਈ ਗੱਡੀ ਛੱਡੀ ਵੀ ਦਿੱਤੀ ਹੋਈ ਨੇ, ਗੱਡੀਆਂ ਵੀ ਦਿੱਤੀਆਂ ਹੋਈਆਂ, ਹੋਰ ਕਈ ਤੋਹਫੇ ਤਹਾਇਫ ਵੀ ਦਿੱਤੇ ਹੋਇਆ, ਹੋਰ ਕੋਈ ਰਿਸ਼ਤੇ ਦੀ ਗੱਲ ਵੀ ਹੋ ਰਹੀ ਆ। ਹੁਣ ਤਸਵੀਰ ਦਾ ਦੂਜਾ ਰੁਖ ਵੀ ਸਿਸਟਮ ਆ ਬਈ ਮਸਲਾ ਸਾਰਾ ਇਹ ਵਾ ਕਿ ਬਈ ਜੋ ਵੀ ਹੋਵੇ, ਲੇਕਿਨ ਜਿਹੜੀ ਧਮਕੀ ਦੇਣੀ ਕਿਸੇ ਨੂੰ ਕਿ ਬਈ ਹੁਣ ਮੇਰੇ ਨਾਲ ਵਿਆਹ ਕਰ ਜਾਂ ਹੁਣ ਕਿਸੇ ਨਾਲ ਜੋ ਮੈਂ ਕਹਿੰਦਾ ਉਹ ਮਨ ਪਤਾ ਨਹੀਂ ਆਪਣੇ ਨਾਲ ਵਿਆਹ ਕਰਵਾਉਣਾ ਕਿ ਆਪਣੇ ਕਿਸੇ ਪਤਾ ਨਹੀਂ ਸਾਲੇ ਨਾਲ ਕਰਵਾਉਣਾ, ਇੱਦਾਂ ਦੇ ਕੋਈ ਸਵਾਲ ਉਹ ਕਰ ਰਹੇ ਸੀ ਉਹਦੀ ਵਕੀਲ ਕੋ ਉੱਥੇ ਖੜੀ, ਅਤੇ ਉਹ ਉਹਦੇ ਜਵਾਬ ਤਾਂ ਖੈਰ ਕੋਈ ਨਹੀਂ ਦਿੱਤਾ, ਲੇਕਿਨ ਖਾਮੋਸ਼ ਰਹੀ ਆ ਔਰ ਇੱਧਰ ਉੱਧਰ ਦੀ ਗੱਲ ਕਰਦਾ। ਮਤਲਬ ਕਿ ਦਾਲ ਦੇ ਵਿੱਚ ਕੋਈ ਹੋਰ ਵੀ ਕਾਲਾ ਕੁਲਾ ਹੈ, ਲੇਕਿਨ ਗਲਤ ਗੱਲ ਆ ਕਿ ਬਈ ਦੇਖੋ ਤੁਹਾਨੂੰ ਵਿਹਾਰ ਚੈੱਕ ਕਰਨਾ ਪੈਣਾ ਨਾ ਕਿੱਦਾਂ ਇਹਦਾ ਵਿਹਾਰ ਕੀ ਆ। ਬੇਗੈਰਤ ਬੇਸ਼ਰਮ ਇਹ ਤਾਂ ਸ਼ੁਰੂ ਤੋਂ ਫੜਿਆ ਗਿਆ ਸੀਗਾ। ਤਾਂ ਆਪਣਾ ਗੁਰਦਿਆਂ ਦਾ ਸਾਰਾ ਸਿਸਟਮ ਇੱਧਰ ਉੱਧਰ ਕਰਕੇ ਆਪਣੇ ਕਜ਼ਨ ਨਾਲ ਮਿਲ ਕੇ ਡਾਕਟਰ ਨਾਲ ਗੁਰਦੇ ਵੇਚ ਕੇ ਪ੍ਰਬੰਧਕਾਰੀ ਕਰਕੇ ਉੱਥੋਂ ਇਹਨਾਂ ਨੇ ਬੜਾ ਮਾਲ ਕਮਾਇਆ, ਫੜਿਆ ਗਿਆ ਸੀ, ਗ੍ਰਿਫਤਾਰ ਹੋ ਗਿਆ ਸੀਗਾ। ਲੇਕਿਨ ਇੱਦਾਂ ਦੀ ਗ੍ਰਿਫਤਾਰੀ ਤੁਹਾਨੂੰ ਪਤਾ ਕਿ ਉਹ ਫਿਰ ਜਦੋਂ ਹਿੱਸਾ ਪਹੁੰਚ ਜਾਏ ਉੱਤੇ ਉਦੋਂ ਜਨਾਬ ਸਭ ਕੁਛ ਮਾਫ, ਦੁਬਾਰਾ ਫਿਰ ਕੰਮ ਸ਼ੁਰੂ। ਉਹ ਅਗਲਿਆਂ ਨੇ ਉਹਨੂੰ MPA ਬਣਾ ਦਿੱਤਾ ਉਹਦੇ ਬਾਅਦ, ਉਹ ਸਾਰੀ ਬਗੈਰਤੀ ਬੇਸ਼ਰਮੀ ਦੇ ਬਾਅਦ। ਅਤੇ ਉਹ ਹੁਣ ਦੇਖ ਲਓ ਤੁਸੀਂ ਕਿ ਉਹ ਹੁਣ ਜਿਹੜਾ ਨਾ ਆ ਕੇ ਇੱਦਾਂ ਦੀ ਗੱਲ ਹੋ ਰਹੀ ਆ ਕਿ ਜੀ ਹੁਣ ਸੁਲਹ ਸਫਾਈ ਵਾਲੀ ਗੱਲ ਹੋ ਰਹੀ ਆ। ਲੇਕਿਨ ਆ ਕੇ ਪੋਲੀ ਵੀ ਨਿਕਲ ਕੇ ਸਾਹਮਣੇ ਆਈ ਔਰ ਪੋਲੀ ਨੇ ਵੀ ਕਿਹਾ ਕਿ ਜੀ ਬੜੀ ਜ਼ਿਆਦਤੀ ਆ, ਬੜੇ ਗਲਤ ਕੰਮ ਹੋਇਆ ਵਾ, ਲੇਕਿਨ ਤਸਵੀਰ ਦਾ ਦੂਸਰਾ ਰੁਖ ਵੀ ਹੈ। ਅਤੇ ਮਰੀਮ ਨਵਾਜ਼ ਨੇ ਖਾਸ ਜਿਹੜੀ ਇਹਨਾਂ ਪ੍ਰੋਟੈਕਸ਼ਨ ਦਿੱਤੀ। ਜੀ ਹਾਂ, ਉਹ ਆਪਣੀ ਬੱਬਲ ਬੱਟ ਵਾਪਸ ਆ ਗਈ ਹੈ। ਬੱਬਲ ਬੱਟ ਨੇ ਆਉਂਦੇ ਹੀ ਉਹ ਆਪਣਾ ਬਬਲੂ ਜਿਹਾ ਛੱਡਿਆ, ਪੋਲੀ ਬਬਲੂ ਹੀ ਹੋ ਗਈ। ਆਪਣਾ ਬੱਬਲ ਬੱਟ ਨੇ ਆਉਂਦੇ ਆ ਪੋਲੀ ਛੱਡੀ ਆ, ਅਤੇ ਪੋਲੀ ਨੇ ਆ ਕੇ ਉੱਥੇ ਜਨਾਬ ਦੋ ਹੱਥ ਕੀਤੇ ਨੇ। ਉਹਨੇ ਕਿਹਾ ਕਿ ਦੇਖੋ ਜਿਹੜੇ ਗੱਲਾਂ ਕਰ ਰਹੇ ਬੈਠੇ ਹੋਏ ਕਿ ਬਈ ਬਾਹਰ ਕੀ ਲੈਣ ਗਈ ਆ, ਬਾਹਰ ਕੀ ਚੱਕਰ 'ਚ ਗਈ ਆ। ਉਹ ਕਹਿੰਦੀ ਕਿ ਉਹਨੇ ਕੰਮ ਵੀ ਤਾਂ ਬੜੇ ਕੀਤੇ ਨੇ ਨਾ, ਉਹਨੇ ਪਤਾ ਨਹੀਂ ਕਿੰਨੇ 1 ਲੱਖ ਘਰ ਬਣਾ ਦਿੱਤਾ। ਹੁਣ 1 ਲੱਖ ਘਰ ਕਿੱਥੇ ਬਣਿਆ ਕਿਸੇ ਨੂੰ ਕੋਈ ਪਤਾ ਨਹੀਂ, ਨਾ ਇਹਦਾ ਕੋਈ ਐਡਰੈਸ ਆ, ਨਾ ਕੋਈ ਸਮਝ ਆ ਰਹੀ ਕਿੱਥੇ ਆ 1 ਲੱਖ ਘਰ ਕਿਹਨੂੰ ਮਿਲਿਆ, ਕਿੱਥੇ ਗਰੀਬ ਤਾਂ ਰੋ ਰਿਹਾ ਵਿਚਾਰਾ। ਅਤੇ ਉਹ ਕਹਿੰਦੀ ਜੀ 1 ਲੱਖ ਘਰ ਬਣਾ ਦਿੱਤਾ। ਹੋਰ ਉਹਨੇ ਜਿਹੜੀ ਤਬਾਹੀ ਮਚਾਈ ਹੈ ਮੇਰਾ ਮਤਲਬ ਆਪਣੇ ਸੂਬੇ ਦੇ ਵਿੱਚ, ਉਹਦਾ ਇਨਾਮ ਦੇ ਤੌਰ 'ਤੇ ਜਿਹੜਾ ਨਾ ਇੰਨਾ ਕੰਮ ਕੀਤਾ ਉਹਨੇ, ਅਤੇ ਉਹ ਜਿਹੜਾ ਉਹਨਾਂ ਨੂੰ ਬੁਲਾਇਆ। ਬਾਬੇ ਕਹਿੰਦੇ ਇਹ ਨਹੀਂ ਅਸਲ ਕੰਮ ਉਹਦੇ ਕੁਛ ਹੋਰ ਆ, ਉਹਨੇ ਜੋ ਕੰਮ ਮੇਰਾ ਮਤਲਬ ਪਾਏ ਹੋਏ ਆ ਪਾਪੀ ਚੁੱਲ੍ਹ ਉਸ ਚੱਕਰ 'ਚ ਬੁਲਾਇਆ ਗਿਆ ਕਿ ਇਹ ਬਹੁਤ ਕਰੀਬ ਆ ਫੀਲਡ ਮਾਰਸ਼ਲ ਦੇ। ਅਤੇ ਫੀਲਡ ਮਾਰਸ਼ਲ ਨੂੰ ਬੁਲਾਉਣਾ ਜਿਹੜਾ ਨਾ ਉਹ ਬੜਾ ਔਖਾ ਹੋ ਜਾਂਦਾ, ਇਸ ਕਰਕੇ ਚਲੋ ਇਹਨੂੰ ਬੁਲਾ ਲਓ। ਇਹਨੂੰ ਬੁਲਾ ਲਿਆ ਜਾਂ ਫੀਲਡ ਮਾਰਸ਼ਲ ਨੂੰ ਬੁਲਾ ਲਿਆ, ਇੱਕੋ ਹੀ ਗੱਲ ਆ, ਹਿਸਾਬ ਕਿਤਾਬ ਹੈ। ਉਹ ਜੋ ਵੀ ਇਹਨਾਂ ਨੇ ਹਿਸਾਬ ਕਿਤਾਬ ਲਾਇਆ ਉੱਥੇ ਲਾਇਆ। ਅਤੇ ਉਹ ਜਨਾਬ ਹੁਣ ਪੋਲੀ ਕਹਿ ਰਹੀ ਹੈ ਕਿ ਜਿਹੜੇ ਆਪਣਾ ਦੂਸਰੇ ਟਿਕਣ ਦੀਆਂ ਗੱਲਾਂ ਕਰਦੇ ਸਾਨੂੰ ਉਹ ਆਰਾਮ ਨਾਲ ਬਹਿਣ। ਅਤੇ ਬਾਬਾ ਜੀ ਕਹਿੰਦੇ ਚਲੋ ਅਸੀਂ ਤਾਂ ਆਰਾਮ ਨਾਲ ਹੀ ਬੈਠੇ ਹੋਏ ਹਾਂ। ਪੋਲੀ ਨੇ ਕਿਹਾ ਤੂੰ ਵੀ ਆਰਾਮ ਨਾਲ ਬਹਿ। ਮੈਂ ਬਾਬਾ ਜੀ ਉਹ ਵੀ ਆਰਾਮ ਨਾਲ ਹੀ ਬੈਠੀ ਉੱਥੇ ਬਕਵਾਸ ਕਰ ਰਹੀ, ਝੂਠ ਬੋਲ ਜਿਹੜੇ ਵੀ ਸਿਸਟਮ ਹਿਸਾਬ ਕਿਤਾਬ ਲਾ ਰਹੀ ਆ। ਅਤੇ ਆਖਰ 'ਚ ਜਾਂਦੇ ਹੋਏ ਤੁਹਾਨੂੰ ਮੈਂ ਪੰਜਾਬ ਪੁਲਿਸ ਦੀਆਂ ਟਿਕਟੋਕਾਂ ਵੀ ਦਿਖਾ ਦਿਆਂ ਕਿ ਓਏ ਹੋਏ ਮੈਂ ਕਹਿੰਦਾ ਬਈ ਪੰਜਾਬ ਪੁਲਿਸ ਛਾਈ ਪਈ ਆ ਬਈ, ਬੱਲੇ ਨਹੀਂ ਬੱਲੇ। ਪੁਲਿਸ ਵਾਲੀਆਂ ਨੇ ਬੜੀਆਂ ਟਿਕਟਾਕਰਾਂ ਨੂੰ ਟੱਕਰ ਦਿੱਤੀਆਂ। ਉਹ ਮੈਨੂੰ ਹੈਰਾਨਗੀ ਆਉਂਦੀ ਹੈ ਵੀ ਐਡੀਆਂ ਸੋਹਣੀਆਂ ਪੁਲਿਸ ਵਾਲੀਆਂ ਕਿੱਥੇ ਹੁੰਦੀਆਂ। ਯਕੀਨ ਕਰੋ, ਮੇਰਾ ਮਤਲਬ ਹੈ ਕਿ ਯਾਰ ਸਾਡੇ ਜ਼ਮਾਨੇ 'ਚ ਉਹ ਮੇਰਾ ਮਤਲਬ ਮੁੱਛਾਂ ਵਾਲੇ ਭਾਈ ਲੱਭਦੇ ਸੀ ਸਾਨੂੰ, ਰੋਕ ਕੇ ਜਿਹੜਾ ਖੜੇ ਹੋ ਜਾਂਦੇ ਸੀ ਦਾਵਾਂ ਦੇ ਸੰਸ ਕਿੱਥੇ ਸੰਸ ਕਿੱਥੇ ਹੁੰਦੇ ਸੀ।
ਹਾਂ ਉਮਰ ਤੋਂ ਪਹਿਲੇ, ਲਾਇਸੈਂਸ ਦੀ ਉਮਰ ਤੋਂ ਪਹਿਲੇ ਹੀ ਤੇ ਮੋਟਰਸਾਈਕਲਾਂ ਵਾਹੀਦੀਆਂ ਹੁੰਦੀਆਂ ਸੀ। ਤੇ ਉਹ ਦਿਖਾਓ ਜੀ ਉਹ ਫਿਰ ਜਨਾਬ ਕੋਈ 20 ਰੁਪਈਏ ਉਹਨੂੰ ਦੇਣੇ, 20 ਰੁਪਈਏ ਦੇ ਕੇ ਜਾਨ ਛੁਡਾਉਣੀ ਸੀ। ਲਿਟਰਲੀ ਸੱਚੀ ਮੁੱਚੀ। ਮੈਨੂੰ ਇੱਕ ਪੁਲਿਸ ਵਾਲਾ, ਮੈਨੂੰ ਯਾਦ ਹੈ, ਮੈਂ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿਤੇ, ਅਤੇ ਉਹਨੂੰ ਫੜ ਲਿਆ। ਉਹਨੂੰ ਸਮਝ ਆ ਗਈ ਕਿ ਯਾਰ ਇਹਦੀ ਤਾਂ ਲੱਤਾਂ ਥੱਲੇ ਨਹੀਂ ਲੱਗਦੀਆਂ ਇਹਦੀਆਂ, ਇਹਦੇ ਕੋਲ ਲਾਇਸੈਂਸ ਕਿੱਥੇ। ਉਹਨੇ ਮੈਨੂੰ ਫੜ ਲਿਆ। ਉਹ ਕਹਿੰਦਾ ਆਹ ਮੋਟਰਸਾਈਕਲ ਜਿਹੜੀ ਆ ਕੀ ਹਿਸਾਬ ਕਿਤਾਬ। ਮੈਂ ਕਿਹਾ ਯਾਰ ਉਂਝ ਹੀ ਹਿਸਾਬ ਕਿਤਾਬ, ਉਹਦਾ ਸੈਰ ਸੂਰ ਕਰਨ ਨਿਕਲਿਆ ਸਿੱਖ ਰਿਹਾ। ਉਹ ਕਹਿੰਦਾ ਉਹ ਭਾਈ ਆ ਜੁਰਮ ਆ, ਅਤੇ ਤੂੰ ਵੀ ਬੰਦ ਹੋਏਗਾ, ਮੋਟਰਸਾਈਕਲ ਵੀ ਬੰਦ ਹੋਈ। ਮੈਂ ਉਹਨੂੰ ਕਿਹਾ ਯਾਰ ਉਹ ਆਪਣਾ ਮੋਟਰਸਾਈਕਲ ਕੀ ਬੰਦ ਕਰੇਗਾ ਤੂੰ, ਮੈਨੂੰ ਆ ਫੜ 20 ਰੁਪਈਏ ਹੈ ਨਾ ਮੇਰੇ ਕੋਲ, ਚਾਹ ਚੂ ਪੀਏ ਦੀ, ਮੈਂ ਵਾਪਸ ਜਾ ਕੇ ਖੜੀ ਕਰਦਾ ਮੋਟਰਸਾਈਕਲ। ਅਤੇ ਉਹ ਕਹਿਣ ਲੱਗਾ ਮੈਂ ਆਪਣਾ ਮੂੰਹ ਕਾਲਾ ਕਰਾਵਾਂ 20 ਰੁਪਈਏ ਦੀ ਖਾਤਰ, 20 ਰੁਪਈਏ ਨਹੀਂ ਲੈਣੇ, 100 ਰੁਪਈਆ ਦੇ। ਮੇਰੇ ਕੋਲ ਤਾਂ 100 ਕਿੱਥੋਂ ਉਸ ਦੇ। ਮੈਂ ਕਿਹਾ ਭਾਈ 100 ਕਿੱਥੇ ਹੈ, ਆਹ 20 ਰੁਪਈਆ ਫੜਨਾ ਪੜਨੇ ਤਾਂ ਬੰਦ ਕਰ ਦੇ ਮੋਟਰਸਾਈਕਲ, ਸਾਈਨ ਛੁਡਵਾ ਲੈਣਗੇ ਜਿਹਨਾਂ ਨੇ ਛੁਡਵਾਉਣੀ। ਅਤੇ ਉਹ ਸਮਝ ਗਿਆ ਕਿ ਉਸਤਾਦ ਕੋਈ, ਉਹ ਕਹਿੰਦਾ ਅੱਛਾ ਚੱਲ ਯਾਰ 20 ਦੇ, 20 ਲੈ। ਮੈਂ ਨਿਕਲ ਗਿਆ ਹਿਸਾਬ ਕਿਤਾਬ ਲਾ। ਅਤੇ ਉਹ ਸਾਨੂੰ ਤਾਂ ਮੇਰਾ ਮਤਲਬ ਇੱਦਾਂ ਦੇ ਯਾਦ ਆ ਜਿਹੜੇ ਭਾਈ। ਅਤੇ ਉਹ ਆਹ ਜਿਹੜੀਆਂ ਆਪਣਾ ਟਿਕਟੋਕਰਾਂ ਜਿਹੜੀਆਂ ਅੱਜ ਕੱਲ੍ਹ ਫਿਰ ਰਹੀਆਂ, ਮੇਰਾ ਬਈ ਬੱਲੇ ਆ ਮੇਰੇ ਖਿਆਲ ਕੋਈ ਨਵੀਂ ਭਰਤੀ ਹੋਈ ਆ, ਇਹਨਾਂ ਨੇ ਖੋਲ੍ਹੀ ਆ, ਸੋਹਣੀਆਂ ਪੁਲਿਸਾਂ ਦੀਆਂ ਜਿਹੜੀਆਂ ਨੇ ਨਾ ਉਹ ਭਰਤੀ ਹੋ ਰਹੀਆਂ, ਔਰ ਟਿਕਟਾਕਾਂ ਬਣਾ ਰਹੀਆਂ। ਉਹ ਇਹ ਕਿਸੇ ਕੰਮ ਵਾਸਤੇ ਨਹੀਂ ਰੱਖੀਆਂ ਹੋਈਆਂ, ਕਿਸੇ ਜੁਰਮ ਨੂੰ ਫੜਨਾ, ਮੁਜਰਮ ਨੂੰ ਫੜਨਾ, ਇੱਦਾਂ ਨਹੀਂ। ਇਹ ਇਹਨਾਂ ਨੇ ਸਿਰਫ ਰੱਖੀਆਂ ਸੋਸ਼ਲ ਮੀਡੀਆ ਹੈਂਡਲ ਰੱਖਣ ਨੂੰ। ਦੇਖੋ ਹਰ ਮਹਿਕਮੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਨਾ, ਉਹਨਾਂ ਨੇ ਆਪਣੀ ਜਿੱਦਾਂ ਤੁਹਾਨੂੰ ਪਤਾ ਫੌਜ ਦਾ ISPR ਆ, DGL ਬਾਬੂ ਜਿਹੜਾ, ਉਹ ਸਾਂਭਦਾ ਟਿਕਟੋਕਾਂ ਬਣਾਉਣੀਆਂ ਹੋਣ, ਕੋਈ ਗਾਣਾ ਨਵਾਂ ਕੱਢਣਾ ਹੋਵੇ, ਹਾਂਜੀ, ਕੋਈ ਡਾਲੇ ਮੰਗਾ ਕੇ ਅਤੇ ਆਪਣਾ ਐਕਟੀਵਿਸਟ ਨੂੰ ਚੁੱਕਣਾ ਹੋਵੇ, ਅਤੇ ਉਹ DGL ਬਾਬੂ ਕਰਦਾ। ਉਹਨੂੰ ਰੱਖਿਆ ਖਾਸ ਤੌਰ 'ਤੇ ਐਸੇ ਕਰਕੇ ਇੱਕ ਪੂਰਾ ਅਦਾਰਾ। ਇਸ ਤਰ੍ਹਾਂ ਹੀ ਮੈਂ ਹੁਣ ਪੁਲਿਸ ਵਾਲਿਆਂ ਨੇ ਵੀ ਆਪਣਾ ਅਦਾਰਾ ਬਣਾ ਦਿੱਤਾ ਕਿ ਟਿਕਟੋਕ ਅਦਾਰਾ। ਇਹਦੇ ਸਾਰੀਆਂ ਟਿਕਟੋਕਰਾਂ ਇਹਨਾਂ ਨੇ ਭਰਤੀ ਕਰ ਲਈਆਂ। ਅਤੇ ਉਹ ਜਿਹੜੀਆਂ ਤੁਹਾਨੂੰ ਪਤਾ ਕਿ ਪੁਲਿਸ ਵਾਲੀਆਂ ਵੀ ਨੇ, ਉਹ SP ਪਤਾ ਨਹੀਂ ਕੀ ਨਾਮ ਉਹਨਾਂ ਦਾ, SP USP ਵੀ, ਉਹ ਵੀ ਟਿਕਟੋਕਾਂ ਬਣਾਉਂਦੀਆਂ ਫਿਰਦੀਆਂ। ਉੱਦਾਂ ਹੀ ਇਹਨਾਂ ਨੇ ਜਨਾਬ ਪੂਰਾ ਮਹਿਕਮਾ ਬਣਾ ਕੇ, ਅਤੇ ਉਹ ਹੁਣ ਇੱਥੇ ਟਿਕਟੋਕਾਂ ਸਾਨੂੰ ਨਜ਼ਰ ਆ ਰਹੀਆਂ, ਸੋਹਣੀਆਂ ਫਿਰਦੀਆਂ। ਅਤੇ ਬਾਬਾ ਜੀ ਕਹਿੰਦੇ ਯਾਰ ਮੈਨੂੰ ਵੀ ਪੁਲਿਸ ਭਰਤੀ ਕਰ ਦੇ। ਮੈਂ ਬਾਬਾ ਜੀ ਯਾਰ ਤੁਸੀਂ ਐਸੇ ਮੱਚ 'ਤੇ ਰਿਟਾਇਰ ਹੋ ਜਾਂਦੇ ਬੰਦੇ, ਤੁਸੀਂ ਕਹਿੰਦੇ ਮੈਨੂੰ ਭਰਤੀ। ਬਾਬਾ ਜੀ ਕਹਿੰਦੇ ਯਾਰ ਪੰਜਾਬ ਪੁਲਿਸ ਆ ਯਾਰ, ਹਾਂ ਇੰਨੇ ਬਜ਼ੁਰਗ ਇੱਥੇ ਪੈ ਰਹੇ, ਯਕੀਨ ਕਰੋ ਉਹਨਾਂ ਕੋਲ ਚੱਲਿਆ ਵੀ ਨਹੀਂ ਜਾਂਦਾ। ਜਾਓ ਹਾਂ ਬਾਬਾ ਜੀ ਕਹਿੰਦੇ ਥਾਣੇ ਜਾ ਕੇ ਦੇਖੋ, ਉਹ ਇੱਦਾਂ ਕੁਰਸੀਆਂ 'ਤੇ ਪਏ ਹੁੰਦੇ ਜਿੱਦਾਂ ਲਾਸ਼ ਪਈ ਹੁੰਦੀ, ਕੱਖ ਦਾ ਕੰਮ। ਬਾਬਾ ਜੀ ਕਹਿੰਦੇ ਪੁਲਿਸ ਇੰਨੀ ਐਫੀਸ਼ੀਐਂਟ ਹੁੰਦੀ ਤਾਂ ਇੰਨੇ ਕ੍ਰਾਈਮ ਹੋ ਰਹੇ ਹੁੰਦੇ। ਇਹਨਾਂ ਨੂੰ ਆਪਣਾ ਜਿਹੜਾ ਨਾ ਉਹ ਆਪਣਾ ਰੇਂਜਰ ਬਣਾਉਣੀ ਪੈਂਦੀ ਇਹਨਾਂ ਨੂੰ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਨੇ ਨਾ ਉਹ ਸਮਝ ਆਉਂਦੀ ਕਿ ਬਈ ਫਾਰਗ ਨੇ। ਬਾਬਾ ਜੀ ਕਹਿੰਦੇ ਇਸ ਕਰਕੇ ਬਈ ਆਹ ਜਿਹੜਾ ਹਿਸਾਬ ਕਿਤਾਬ ਹੈ ਨਾ ਪੁਲਿਸ ਦਾ, ਕੋਈ ਮਸਲਾ ਨਹੀਂ, ਮੇਰੇ ਵਰਗਾ ਬੰਦਾ ਅਜੇ ਵੀ ਤਗੜਾ, ਮੈਨੂੰ ਇਹਦੇ 'ਚ ਭਰਤੀ ਕਰਾਓ। ਮੈਂ ਕਿਹਾ ਬਾਬਾ ਜੀ ਤੁਸੀਂ ਪੁਲਿਸ ਜਾ ਕੇ ਕੀ ਕਰਨਾ? ਬਾਬਾ ਜੀ ਕਹਿੰਦੇ ਯਾਰ ਮੈਂ ਇਹਨਾਂ ਦੀ ਨਿਗਰਾਨੀ ਕਰਾਂਗਾ। ਮੈਂ ਕਿਹਾ ਬਾਬਾ ਜੀ ਇਹ ਪੁਲਿਸ ਵਾਲੇ? ਬਾਬਾ ਜੀ ਕਹਿੰਦੇ ਹਾਂ ਇਹਨਾਂ ਦੀ ਨਿਗਰਾਨੀ ਜ਼ਰੂਰੀ ਆ, ਬਹੁਤ ਸਾਰੇ ਲੋਕ ਬੁਰੀ ਅੱਖ ਰੱਖਦੇ ਹੋਣੇ ਆ, ਉਹਨਾਂ ਦੀ ਨਜ਼ਰ ਵੀ ਬੜੀ। ਮੈਂ ਕਿਹਾ ਬਾਬਾ ਜੀ ਉਹਨਾਂ ਨੇ ਰੱਖੀਆਂ ਹੀ ਤਾਂ ਕਿ ਲੋਕ ਬੁਰੀ ਨਜ਼ਰ ਪਾਉਣ, ਹੋਰ ਕਾਹਦੇ ਵਾਸਤੇ ਟਿਕਟੋਕ ਬਣਾਉਣ ਵਾਸਤੇ ਉਹਨਾਂ ਨੇ ਰੱਖੀਆਂ ਕਿ ਜਲਵੇ ਦੇਖੋ ਸਾਡੇ ਪੰਜਾਬ ਪੁਲਿਸ ਦੇ। ਬਾਬੇ ਕਹਿੰਦੇ ਨਹੀਂ ਇਸ ਕਰਕੇ ਮੈਨੂੰ ਭਰਤੀ ਕਰੋ ਅਤੇ ਮੈਂ ਇਹਨਾਂ ਦੀ ਹਿਫਾਜ਼ਤ 'ਤੇ ਮੈਨੂੰ ਮਾਮੂਰ ਕਰ ਦਿਓ। ਮੈਂ ਕਿਹਾ ਬਾਬਾ ਜੀ ਜੇ ਤੁਸੀਂ ਇਹਨਾਂ ਦੀ ਹਿਫਾਜ਼ਤ 'ਤੇ ਮਾਮੂਰ ਹੋ ਗਏ ਨਾ, ਹਾਂ ਬਚਣਾ ਕੱਖ ਨਹੀਂ ਉੱਥੇ। ਹਾਂ ਬਾਅਦ 'ਚ ਪਤਾ ਲੱਗਣਾ ਕਿ ਬਾਬੇ ਨੇ ਤਿੰਨਾਂ ਨਾਲ ਨਿਕਾਹ ਕਰ ਲਿਆ। ਬਾਬਾ ਆਪਣੀਆਂ 3 ਕਸ਼ਤੀਆਂ ਲੈ ਕੇ ਗਿਆ, ਮੇਰਾ ਮਤਲਬ ਪੁਲਿਸ ਸਾਰੀਆਂ ਲੈ ਕੇ। ਬਾਬਾ ਜੀ ਕਹਿੰਦੇ ਕਸ਼ਤੀਆਂ, ਮੈਂ ਕੋਈ ਕਰਾ ਲਓ ਲਸਣ, ਕਸ਼ਤੀਆਂ ਲੈ ਕੇ।